ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 28 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਹਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕਹਿੰਦੇ ਇੱਕ ਬਜ਼ੁਰਗ ਕਪਲ ਜੋ ਆ ਉਹ ਮਿਸਿੰਗ ਹੈਗਾ ਕੈਲੀਫੋਰਨੀਆ ਦੇ ਇੱਕ ਰਿਜ਼ੋਰਟ ਤੋਂ। ਸਸਪੀਸ਼ੀਅਸ ਹੈਗਾ ਵੀ ਹੋ ਸਕਦਾ ਕਿਸੇ ਨੇ ਉਹਨਾਂ ਨੂੰ ਕਿਡਨੈਪ ਕਰ ਦਿੱਤਾ ਹੋਵੇ ਜਾਂ ਮਾਰ ਦਿੱਤਾ ਹੋਵੇ। ਇਹ ਜਿਹੜੀ ਸਰਚ ਆ ਇਸ ਬਜ਼ੁਰਗ ਕਪਲ ਦੀ ਰੈਂਚ ਰਿਜ਼ੋਰਟ ਜੋ ਸਦਰਨ ਕੈਲੀਫੋਰਨੀਆ 'ਚ ਆ, ਉੱਥੇ ਚੱਲ ਰਹੀ ਹੈਗੀ ਆ। ਸਟੈਫਨੀ ਮਿਨਾਰਡ 73 ਸਾਲਾਂ ਦੀ ਤੇ ਉਹਨਾਂ ਦਾ ਘਰ ਵਾਲਾ ਡੈਨੀਅਲ ਮਿਨਾਰਡ 79 ਸਾਲਾਂ ਦਾ। ਉਹ ਸੈਚਰਡੇ ਉਹਨਾਂ ਦਾ ਜੋ ਘਰ ਹੈਗਾ 26,000 ਬਲਾਕ ਆਫ ਕੀਸਲ ਰੋਡ ਕਾਲਟਨ ਦੇ ਵਿੱਚ, ਜਿਹੜੀ ਸੈਨ ਬਰਨਡੀਨੋ ਕਾਉਂਟੀ ਦਾ ਇੱਕ ਸ਼ਹਿਰ ਹੈਗਾ, ਉੱਥੇ 10 ਵਜੇ ਤੋਂ ਉਹ ਚਲੇ ਗਏ। ਲਾਸਟ ਉੱਥੇ ਦੇਖੇ ਗਏ ਸੀ। ਉਹ ਤੋਂ ਬਾਅਦ ਉਹਨਾਂ ਦੀ ਜਿਹੜੀ ਕਾਰ ਆ ਥੋੜੀ ਦੂਰ ਜਾ ਕੇ ਘਰ ਤੋਂ ਦੇਖੀ ਗਈ, ਜਿਹੜੀ ਅਨਲੌਕਡ ਕਾਰ ਸੀਗੀ। ਤੇ ਨਾ ਹੀ ਉਹਨਾਂ ਦਾ ਸੈੱਲਫੋਨ ਸੀ ਤੇ ਨਾ ਹੀ ਉਹਨਾਂ ਦਾ ਜਿਹੜਾ ਪਰਸ ਆ ਉਹ ਮਿਲਿਆ ਹੈਗਾ। ਪੁਲਿਸ ਨੇ ਇਹ ਕਿਹਾ ਵੀ ਡੈਨੀਅਲ ਮਰਨਾਰਡ ਡਿਮੈਂਸ਼ੀਆ ਤੋਂ ਸਫਰ ਕਰਦਾ ਹੈ ਤੇ ਡਾਇਬਟਿਕ ਵੀ ਹੈਗਾ ਤੇ ਉਸ ਨੂੰ ਜਿਹੜੀ ਆ ਸਿਹਤ ਹੈਲਥ ਦੀ ਬਹੁਤ ਜ਼ਿਆਦਾ ਜਿਹੜੀ ਆ ਟੇਕ ਕੇਅਰ ਕਰਨ ਦੀ ਜ਼ਰੂਰਤ ਹੈਗੀ ਆ। ਤੇ ਲੋਕਾਂ ਨੇ ਹੁਣ ਉਹਨਾਂ ਨੂੰ ਜਿਹੜਾ ਆ ਲੱਭਣਾ ਵੀ ਜਿਹੜਾ ਸ਼ੁਰੂ ਕੀਤਾ ਹੋਇਆ ਹੈਗਾ। ਕੈਲੀਫੋਰਨੀਆ ਦੇ ਵਿੱਚ ਇੱਕ ਇਨਵੇਸਿਵ ਫਰੂਟ ਫਲਾਈ ਜਿਹੜੀ ਆ ਉਹ ਬਹੁਤ ਜ਼ਿਆਦਾ ਫੈਲ ਰਹੀ ਸੀ। ਅੱਜ USDA ਨੇ ਐਲਾਨ ਕੀਤਾ ਆ ਵੀ ਕੈਲੀਫੋਰਨੀਆ ਦੇ ਵਿੱਚੋਂ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਆ। ਇਹ ਜਿਹੜੇ ਇਨਵੇਸਿਵ ਪੈਸਟ ਜਾਂ ਕਹਿ ਲਓ ਵੀ ਫਰੂਟ ਫਲਾਈਜ਼ ਆ, ਇਹ ਪਹਿਲਾਂ ਐਡੀ ਵੱਡੀ ਸੰਖਿਆ ਦੇ ਵਿੱਚ ਕੈਲੀਫੋਰਨੀਆ 'ਚ ਨਹੀਂ ਸੀ ਦੇਖੀਆਂ ਗਈਆਂ। ਸਟੇਟ ਤੇ ਫੈਡਰਲ ਇਨਵਾਇਰਮੈਂਟਲ ਅਧਿਕਾਰੀਆਂ ਨੇ ਅੱਜ ਐਲਾਨ ਕੀਤਾ ਆ। USDA, US ਡਿਪਾਰਟਮੈਂਟ ਆਫ ਐਗਰੀਕਲਚਰ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ, ਇਹਨਾਂ ਨੇ 2023 ਦੇ ਵਿੱਚ ਕਈ ਥਾਵਾਂ ਦੇ ਉੱਤੇ ਕੁਆਰੰਟੀਨ ਵੀ ਜਿਹੜਾ ਉਹ ਕਰ ਦਿੱਤਾ ਸੀ। ਕਹਿੰਦੇ ਵੀ ਕਈ ਤਰੀਕੇ ਦੀਆਂ ਸੈਂਕੜੇ ਹੀ ਕ੍ਰੌਪਸ ਨੂੰ ਇਹ ਨੁਕਸਾਨ ਜਿਹੜੀਆਂ ਆ ਉਹ ਪਹੁੰਚਾ ਰਹੀਆਂ ਸੀ। ਇਹ ਇਨਸੈਕਟ ਓਰੀਐਂਟਲ, ਟਾਓ, ਕੁਈਨਜ਼ਲੈਂਡ, ਮੈਕਸੀਕਨ ਤੇ ਮੈਡੀਟਰੇਨੀਅਨ ਫਲਾਈਜ਼ ਕਹਿੰਦੇ ਵੀ ਅਫਰੀਕਾ, ਏਸ਼ੀਆ ਤੇ ਲੈਟਿਨ ਅਮਰੀਕਾ ਦੇ ਵਿੱਚੋਂ ਜਿਹੜੇ ਕੁਝ ਹਵਾਈ ਦੀਆਂ ਵੀ ਨੇਟਿਵ ਆ, ਉਹ ਇੱਥੇ ਮੇਨਲੈਂਡ US ਦੇ ਵਿੱਚ ਪਹੁੰਚੀਆਂ ਹੋਈਆਂ ਸੀ। ਕੈਲੀਫੋਰਨੀਆ ਆਪਾਂ ਨੂੰ ਪਤਾ ਵੀ ਖੇਤੀ ਪ੍ਰਧਾਨ ਸੂਬਾ ਆ। ਇੱਥੇ ਬਹੁਤ ਸਾਰੀਆਂ ਕ੍ਰੌਪਸ ਰੈਗੂਲਰ ਜਿਹੜੀ ਆ ਫੂਡ ਸਿਕਿਉਰਿਟੀ ਨੂੰ ਲੈ ਕੇ ਤੇ ਜਿਹੜੀਆਂ ਸਪੈਸ਼ਲਟੀ ਕ੍ਰੌਪਸ ਆ ਉਹ ਇੱਥੇ ਬਹੁਤ ਹੁੰਦੀਆਂ ਆ। ਕਹਿੰਦੇ ਵੀ ਇਹਨਾਂ ਇਨਵੇਸਿਵ ਫਰੂਟ ਫਲਾਈਜ਼ ਦੇ ਕਰਕੇ 400 ਜਿਹੜੀਆਂ ਸਪੀਸ਼ੀਜ਼ ਆ ਫਰੂਟ ਤੇ ਵੈਜੀਟੇਬਲਸ ਆ, ਉਹਨਾਂ ਦਾ ਨੁਕਸਾਨ ਹੋ ਸਕਦਾ ਸੀ, ਜਿਨ੍ਹਾਂ ਦੇ ਵਿੱਚ ਔਰੇਂਜ, ਗ੍ਰੇਪ ਤੇ ਮੈਂਗੋਜ਼, ਬਲੂਬੈਰੀਜ਼ ਤੇ ਟੋਮੈਟੋਜ਼ ਵੀ ਸ਼ਾਮਲ ਸੀਗੇ। ਪਰ ਅੱਜ ਉਹਨਾਂ ਨੇ ਕਿਹਾ ਆ ਵੀ ਕੁਆਰੰਟੀਨ ਕਰਨ ਤੋਂ ਬਾਅਦ ਇਹਨਾਂ ਨੂੰ ਇਵੈਂਚੁਅਲੀ ਜਿਹੜਾ ਆ ਉਹ ਹੁਣ ਨਸ਼ਟ ਕਰ ਦਿੱਤਾ ਗਿਆ ਆ।
Contra Costa, Los Angeles, Orange, Sacramento, San Bernardino, ਸੈਂਟਾ ਕਲਾਰਾ, ਸੈਨ ਡਿਏਗੋ, ਰਿਵਰਸਾਈਡ ਤੇ ਵੈਂਚੂਰਾ ਕਾਉਂਟੀਜ਼ ਦੇ ਵਿੱਚ ਜਿਹੜੀਆਂ ਲਾਈਆਂ ਗਈਆਂ ਸੀ ਕੁਆਰੰਟੀਨਸ, ਉਹਨਾਂ ਨੂੰ ਫਾਈਨਲੀ ਹੁਣ ਉੱਥੋਂ ਲਿਫਟ ਕਰ ਦਿੱਤਾ ਗਿਆ ਆ। ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਦੀ ਕਮਰਸ਼ੀਅਲ ਐਗਰੀਕਲਚਰ ਇਹਨਾਂ ਫਰੂਟ ਫਲਾਈ ਆਊਟਬ੍ਰੇਕ ਦੇ ਕਰਕੇ ਖਤਰੇ 'ਚ ਪਈ ਹੋਈ ਸੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਰੈਸਟੋਰੈਂਟਸ ਦੇ ਵਿੱਚ ਜਿਹੜਾ ਮਿਨੀਮਮ ਵੇਜ ਆ, ਖਾਸ ਕਰਕੇ ਜਿਹੜੇ ਫਰੈਂਚਾਈਜ਼ੀ ਰੈਸਟੋਰੈਂਟ ਆ, ਉਹਨਾਂ ਦਾ $20 ਕਰ ਦਿੱਤਾ ਗਿਆ ਸੀ। ਉਹਦੇ ਕਰਕੇ ਪਿਛਲੇ ਸਮੇਂ ਦੇ ਵਿੱਚ ਕਾਫੀ ਪੀਜ਼ਾ ਦੇ ਰੈਸਟੋਰੈਂਟ, ਹੋਰ ਰੈਸਟੋਰੈਂਟਸ ਜਿਹੜੇ ਆ ਉਹ ਬੰਦ ਵੀ ਹੋਏ ਹੈਗੇ ਆ। ਹੁਣ ਇਹ ਖਬਰ ਆ ਰਹੀ ਆ ਵੀ ਇਨ ਐਂਡ ਆਊਟ ਦੇ ਰਾਈਵਲ ਜਿਹੜਾ ਸ਼ੇਕ ਸ਼ੈਕ ਹੈਗਾ, ਉਹ ਆਪਣੇ 5 ਸਟੋਰ ਜਿਹੜੇ ਆ ਕੈਲੀਫੋਰਨੀਆ 'ਚ ਬੰਦ ਕਰਨ ਜਾ ਰਿਹਾ ਹੈਗਾ ਆ ਸਤੰਬਰ 25 ਤੋਂ। ਤੇ ਸ਼ੇਕ ਸ਼ੈਕ ਇੱਕ ਬਿਗ ਐਪਲ ਵੇਸਟ ਕੰਪੀਟੀਟਰ ਜੋ ਇਨ ਐਂਡ ਆਊਟ ਦਾ ਆ, ਸਮੈਸ਼ 버ਗਰ, ਕ੍ਰਿੰਕਲ ਕੱਟ ਫਰਾਈਜ਼, ਮਿਲਕ ਸ਼ੇਕਸ ਇਹ ਬਣਾਉਂਦੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ 6 ਲੋਕੇਸ਼ਨਾਂ ਕੈਲੀਫੋਰਨੀਆ 'ਚ ਤੇ ਓਕਲੈਂਡ 'ਚ ਇੱਕੋ ਹੀ ਇੱਕ ਲੋਕੇਸ਼ਨ ਉਹ ਅਗਲੇ ਮਹੀਨੇ ਬੰਦ ਕਰਨ ਜਾ ਰਹੇ ਆ। ਓਕਲੈਂਡ 'ਚ ਧੜਾ ਧੜ ਰੈਸਟੋਰੈਂਟ ਜਿਹੜੇ ਬਿਜ਼ਨੈਸਸ ਆ ਉਹ ਬੰਦ ਹੋ ਰਹੇ ਹੈਗੇ ਆ। ਕਹਿੰਦੇ ਬਈ ਲਾਸ ਐਂਜਲਸ ਏਰੀਆ ਦੇ ਵਿੱਚ ਵੀ ਜਿਹੜੇ ਉਹਨਾਂ ਦੀਆਂ ਲੋਕੇਸ਼ਨਸ ਕਲੋਜ਼ ਹੋਣਗੀਆਂ, ਕੋਲੰਬਸ, ਓਹਾਇਓ, ਹੂਸਟਨ, ਟੈਕਸਸ ਦੇ ਵਿੱਚ ਵੀ। ਓਕਲੈਂਡ ਦਾ ਜਿਹੜਾ ਇਹ ਸਟੋਰ ਬੰਦ ਹੋਣ ਜਾ ਰਿਹਾ ਰੈਸਟੋਰੈਂਟ 1954 ਟੈਲੀਗ੍ਰਾਫ ਐਵਨਿਊ ਦੇ ਉੱਤੇ। ਕਹਿੰਦੇ ਬਈ ਇਹ ਲੇਟ ਅਸੀਂ ਕਰ ਰਹੇ ਹਾਂ, ਪਰ ਇਹ ਬਹੁਤ ਪਹਿਲਾਂ ਬੰਦ ਹੋ ਜਾਣਾ ਚਾਹੀਦਾ ਸੀ, ਜਿੰਨਾ ਉੱਥੇ ਜਿਹੜਾ ਕ੍ਰਾਈਮ ਆ ਉਹ ਵਧਿਆ ਹੋਇਆ ਹੈਗਾ। ਓਕਲੈਂਡ ਦੇ ਕਲੋਜ਼ਰ ਤੋਂ ਬਿਨਾਂ ਸ਼ੇਕ ਸ਼ੈਕ 2 ਨਵੀਆਂ ਲੋਕੇਸ਼ਨਾਂ ਵੀ ਬੇ ਏਰੀਏ 'ਚ ਖੋਲ ਰਿਹਾ, ਵਾਲਨਟ ਕ੍ਰੀਕ ਤੇ ਸੈਂਟਾ ਰੋਜ਼ਾ ਦੇ ਵਿੱਚ, ਤੇ ਇੱਕ ਸੈਨੋਜ਼ੇ ਦੇ ਵਿੱਚ ਵੀ। ਬੇ ਏਰੀਆ ਦੇ ਵਿੱਚ 11 ਸ਼ੇਕ ਸ਼ੈਕ ਦੀਆਂ ਲੋਕੇਸ਼ਨਸ ਇਸ ਟਾਈਮ ਹੈਗੀਆਂ। ਜੀ, ਉਹਨਾਂ ਨੇ ਕਿਹਾ ਵੀ ਇਹ ਅੰਡਰ ਪਰਫਾਰਮਿੰਗ ਸੀਗੀਆਂ, ਤੇ ਇਹ ਓਵਰਆਲ ਜਿਹੜੇ ਕੁੱਲ ਮਿਲਾ ਕੇ 9 ਜਿਹੜੀਆਂ ਇਹਨਾਂ ਨੇ ਲੋਕੇਸ਼ਨਸ ਜਿਹੜੀਆਂ ਉਹ ਬੰਦ ਕਰਨੀਆਂ, 2 ਟੈਕਸਸ ਦੀਆਂ ਵੀ ਆ, ਇੱਕ ਓਹਾਇਓ ਦੇ ਵਿੱਚ ਵੀ ਜਿਹੜੀ ਉਹਨਾਂ ਨੇ ਬੰਦ ਕਰਨੀ ਆ। ਕਹਿੰਦੇ ਵੀ ਜਿੰਨੇ ਵੀ ਸ਼ੇਕ ਸ਼ੈਕ ਦੇ ਇੰਪਲੋਈਜ਼ ਜਿੱਥੇ ਲੋਕੇਸ਼ਨਸ ਬੰਦ ਕੀਤੀਆਂ ਜਾ ਰਹੀਆਂ, ਉਹਨਾਂ ਨੂੰ ਨਜ਼ਦੀਕੀ ਸ਼ੇਕ ਸ਼ੈਕ ਲੋਕੇਸ਼ਨ ਦੇ ਵਿੱਚ, ਰੈਸਟੋਰੈਂਟ ਦੇ ਵਿੱਚ ਆਫਰ ਕੀਤੀ ਜਾਊਗੀ ਪੋਜੀਸ਼ਨ। ਜੇ ਕੋਈ ਨਹੀਂ ਉਸ ਨੂੰ ਲੈਣਾ ਚਾਹੁੰਦਾ ਤਾਂ ਉਹਨਾਂ ਨੂੰ 2 ਮਹੀਨੇ ਦੀ ਤਨਖਾਹ ਸੈਵਰੈਂਸ ਪੈਕੇਜ ਜਿਹੜਾ ਉਹ ਦੇ ਦਿੱਤਾ ਜਾਵੇਗਾ। ਸੋ ਇਹ ਸਾਰਾ ਕੁਝ ਨਾਲ ਦੇ ਨਾਲ ਚੱਲ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ, ਸਿਲੀਕਨ ਵੈਲੀ, ਜਿੱਥੇ ਟੈਕਨੋਲੋਜੀ ਸਾਹ ਲੈਂਦੀ ਆ, ਜੰਮਦੀ ਆ, ਇੱਥੇ ਹੀ AI, ਓਪਨ AI ਦਾ ਆਪਾਂ ਦੇਖਿਆ ਵੀ ਕੰਮ ਜਿਹੜਾ ਤੁਰਿਆ। ਹੁਣ ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨਾਂ 'ਚ ਵੀ ਆਪਾਂ ਨਿਊਜ਼ ਸਾਂਝੀਆਂ ਕੀਤੀਆਂ ਸੀਗੀਆਂ ਵੀ ਇਸ ਨੂੰ ਕਿਸ ਤਰੀਕੇ ਦੇ ਨਾਲ ਵਰਤਿਆ ਜਾਵੇ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ, ਇਸ ਦੇ ਉੱਤੇ ਕੀ ਸੇਫਟੀ ਹੋਵੇ, ਉਸ ਨੂੰ ਲੈ ਕੇ ਈਲਨ ਮਸਕ, ਇੱਥੋਂ ਤੱਕ ਕਿ ਸੈਮ ਐਲਟਮੈਨ ਓਪਨ AI ਵਾਲੇ ਖੁਦ ਉਸ ਹੱਕ 'ਚ ਸੀਗੇ। ਅੱਜ ਇਵੈਂਚੁਅਲੀ ਕੈਲੀਫੋਰਨੀਆ ਦੇ ਸਦਨ ਦੇ ਵਿੱਚ AI ਸੇਫਟੀ ਬਿੱਲ ਦੇ ਨਾਲ ਸੰਬੰਧਿਤ ਕਹਿੰਦੇ ਵੀ ਜਿਹੜੀ ਪਹਿਲੀ ਸਟੈਪ ਆ ਉਸ ਨੂੰ ਉਹਨਾਂ ਨੇ ਪਾਸ ਕਰ ਲਿਆ ਹੈਗਾ ਆ। ਸਿਲੀਕਨ ਵੈਲੀ ਉੱਦਾਂ ਦੇਖਿਆ ਜਾਵੇ ਤਾਂ ਇਸ ਲੈਜਿਸਲੇਸ਼ਨ ਦੇ ਉੱਤੇ, ਇਸ ਲਾਅ ਦੇ ਉੱਤੇ ਡਿਵਾਈਡਡ ਹੈਗੀ ਆ। ਸੋ ਇੱਕ ਪਾਸੇ ਈਲਨ ਮਸਕ ਇਸ ਦੀ ਸਪੋਰਟ ਦੇ ਵਿੱਚ ਆ, ਦੂਜੇ ਪਾਸੇ ਕਾਂਗਰਸ ਮੈਂਬਰ ਨੈਂਸੀ ਪਲੋਸੀ ਵਰਗੀ ਉਹ ਇਸ ਦੇ ਉਲਟ ਜਿਹੜੀ ਇਸ ਟਾਈਮ ਚੱਲ ਰਹੀ ਆ। ਸੈਨੇਟ ਬਿੱਲ 1047 ਜਿਹੜੇ ਸਕਾਟ ਵੀਨਰ ਆ, ਸੈਨ ਫਰਾਂਸਿਸਕੋ ਦੇ ਸਟੇਟ ਸੈਨੇਟਰ, ਉਹਨਾਂ ਨੇ ਲਿਆਂਦਾ ਆ। ਕਹਿੰਦੇ ਵੀ ਜਿਹੜੇ ਲਾਰਜੈਸਟ AI ਮਾਡਲਸ ਆ ਉਹਨਾਂ ਨੂੰ ਸਰਟੀਫਾਈ ਕਰਨਾ ਪਊਗਾ ਸੇਫਟੀ ਟੈਸਟਿੰਗ ਦੇ ਲਈ ਡਿਪਲੋਇਮੈਂਟ ਤੋਂ ਪਹਿਲਾਂ, ਤਾਂ ਜੋ ਆਮ ਲੋਕਾਂ ਨੂੰ ਉਹ ਬਚਾਉਣ, ਜਿਹੜੇ ਕਿ ਬਾਇਓ ਵੈਪਨਸ ਦੀ ਕ੍ਰੀਏਸ਼ਨ ਵਰਗੀਆਂ ਚੀਜ਼ਾਂ ਦੀ ਜਿਹੜੀ ਡੇਂਜਰ ਤੋਂ ਹਮੇਸ਼ਾ ਹੀ ਖਤਰੇ ਦੇ ਵਿੱਚ ਰਹਿੰਦੇ ਹੈਗੇ ਆ। ਸੋ ਹੁਣ ਕਹਿੰਦੇ ਵੀ ਇਹ ਇੱਥੇ ਪਾਸ ਹੋਣ ਦੇ ਨਾਲ ਇਸ ਨੂੰ ਜਿਹੜਾ ਉਹ ਅੱਗੇ ਵਧਾਇਆ ਜਾਊਗਾ। ਉਧਰ ਜਿਹੜੇ ਕਈ ਲਾਅ ਮੇਕਰਸ ਆ ਉਹ ਨਹੀਂ ਸੀ ਚਾਹੁੰਦੇ ਵੀ AI ਜਿਹੜਾ ਰੈਗੂਲੇਸ਼ਨ ਦਾ ਕੰਮ ਆ ਉਹ ਸਟੇਟ ਆਪ ਕਰੇ। ਉਹ ਚਾਹ ਰਹੇ ਸੀਗੇ ਵੀ ਇਹ ਸਾਰਾ ਮਸਲਾ ਫੈਡਰਲ ਲੈਵਲ ਦੇ ਉੱਤੇ ਨਿਰਧਾਰਿਤ ਹੋਣਾ ਚਾਹੀਦਾ ਆ। ਇੱਕ ਬਾਈਪਾਰਟੀਜ਼ਨ ਗਰੁੱਪ ਸਟੇਟ ਲਾਅ ਮੇਕਰਸ ਦਾ, ਉਹਨਾਂ ਨੇ ਮੰਡੇ ਨੂੰ ਜਿਹੜਾ ਉਹ ਕਿਹਾ ਆ, ਕਹਿੰਦੇ ਵੀ ਗ੍ਰਿਡ ਲੌਕ ਦੇ ਵਿੱਚ ਜੋ ਵਾਸ਼ਿੰਗਟਨ 'ਚ ਚੱਲ ਰਿਹਾ ਆ, ਇਸ ਦੇ ਚੱਲਦੇ ਅਸੀਂ ਸਿਰਫ ਮੂਕ ਦਰਸ਼ਕ ਨਹੀਂ ਬਣੇ ਰਹਿ ਸਕਦੇ, ਇਸ ਲਈ ਅਸੀਂ ਇਸ ਨੂੰ ਅੱਗੇ ਜਿਹੜਾ ਉਹ ਹੁਣ ਵਧਾ ਦਿੱਤਾ ਹੈਗਾ ਆ। ਸੋ ਬਿੱਲ ਹੁਣ ਕਹਿੰਦੇ ਅਸੈਂਬਲੀ 'ਚ ਲੋਅਰ ਚੈਂਬਰ ਨੇ ਕਹਿੰਦੇ 9 ਦੇ ਮੁਕਾਬਲੇ 41 ਵੋਟਾਂ ਨਾਲ ਇਸ ਨੂੰ ਪਾਸ ਜਿਹੜਾ ਉਹ ਕਰ ਦਿੱਤਾ ਹੈਗਾ ਆ। ਤੇ ਹੁਣ ਜਿਹੜਾ ਬਿੱਲ ਆ ਸਟੇਟ ਸੈਨੇਟ ਦੇ ਵਿੱਚ ਅਪਰੂਵਲ ਦੇ ਲਈ ਜਾਊਗਾ, ਜਿੱਥੇ ਕੁਝ ਅਮੈਂਡਮੈਂਟਸ
ਆਉਣਗੀਆਂ ਤੇ ਫਿਰ ਗਵਰਨਰ ਗੈਵਿਨ ਨਿਊਸਮ ਦੇ ਡੈਸਕ ਦੇ ਉੱਤੇ ਇਹ ਜਾ ਸਕਦਾ ਹੈਗਾ। ਇਸ ਵੇਲੇ ਜਿਹੜੇ ਓਪੋਨੈਂਟ ਹੈਗੇ ਆ ਉਹ ਇਹ ਕਹਿ ਰਹੇ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਅੜਿੱਕਾ ਹੋਊਗਾ, ਇਨੋਵੇਸ਼ਨ ਤੇ ਜਿਹੜੀਆਂ ਸਟਾਰਟਅਪ ਆ ਉਹਨਾਂ ਨੂੰ ਚੋਕ ਅਪ ਕਰੂਗਾ। ਉਹਨਾਂ ਨੇ ਕਿਹਾ ਵੀ ਜਿਹੜੇ ਟੈਕ ਜਾਇੰਟਸ ਆ ਉਹਨਾਂ ਨੂੰ ਡਿਸਕਰੇਜ ਵੀ ਕਰੂਗਾ ਵੀ ਜਿਹੜੇ ਉਹਨਾਂ ਦੇ ਸੌਫਟਵੇਅਰ ਦੇ ਕੋਡਸ ਹੈਗੇ ਆ ਉਹਨਾਂ ਨੂੰ ਸ਼ੇਅਰ ਨਾ ਕੀਤਾ ਜਾਵੇ। ਸੋ ਇਹ ਜਿਹੜਾ ਕਾਫੀ ਜ਼ਿਆਦਾ ਟੈਕਨੋਲੋਜੀ ਦੀਆਂ ਜਿਹੜੀਆਂ ਕੰਪਨੀਆਂ ਆ ਉਹ ਇਹਦੇ ਉੱਤੋਂ ਔਖੀਆਂ ਹੈਗੀਆਂ। ਅਗਲੀ ਖਬਰ ਚੱਲੀਏ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਇੱਕ ਕਾਰ ਨੂੰ CHP ਵੱਲੋਂ ਰੋਕਿਆ ਗਿਆ, ਐਕੁਰਾ ਕਾਰ ਸੀ, ਤੇ ਜਦੋਂ CHP ਦੇ ਕੋਲ ਜਿਹੜਾ K9 ਡਿਵੀਜ਼ਨ OLX ਸਨਿਫ ਡੌਗ ਹੈਗਾ ਉਸਨੇ 34 ਪੌਂਡ ਮੈਥ ਜਿਹੜੀ ਸੀ ਉਸ TLX ਐਕੁਰਾ ਦੇ ਵਿੱਚ ਸੀ ਉਸ ਨੂੰ ਲੱਭ ਲਿਆ। ਤੇ ਕਹਿੰਦੇ ਬ੍ਰਿਕ ਵਾਂਗ ਜਿੱਦਾਂ ਇੱਟਾਂ ਹੁੰਦੀਆਂ ਉਦਾਂ ਦੇ ਪੈਕੇਜ ਬਣਾ ਕੇ ਰੱਖੇ ਹੋਏ ਸੀਗੇ ਤੇ K9 ਜਿਹੜਾ ਕੁੱਤਾ ਹੈ ਉਹਨਾਂ ਦਾ ਪੁਲਿਸ ਵਾਲਿਆਂ ਦਾ ਉਹ ਉਸ ਵਿੱਚੋਂ ਡਰੱਗ ਨੂੰ ਲੱਭਣ 'ਚ ਕਾਮਯਾਬ ਹੋ ਗਿਆ ਤੇ 50,000 ਤੋਂ ਵੱਧ ਕੈਸ਼ ਸੀਗਾ। ਇਲੀਗਲ ਡਰੱਗ ਦੇ ਨਾਲ ਜਿਊਲਰੀ, ਮਰਵਾਨਾ, ਮਸ਼ਰੂਮ, ਇਹ ਸਾਰਾ ਕੁਝ ਇਸ ਡਰਾਈਵਰ ਦੇ ਕੋਲ ਸੀਗਾ। ਜੀ ਅਗਲੀ ਗੱਲ ਕਰੀਏ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਗੈਵਿਨ ਨਿਊਸਮ ਆ, 3 ਦਿਨ ਰਹਿ ਗਏ ਨੇ ਜਿਹੜੇ ਸਦਨ ਦਾ ਸੈਸ਼ਨ ਆ ਉਸਨੂੰ ਖਤਮ ਹੋਣ ਦੇ ਵਿੱਚ। ਕਹਿੰਦੇ ਵੀ ਉਹ ਸੋਚ ਰਹੇ ਆ ਵੀ ਲਾਅ ਮੇਕਰਸ ਨੂੰ ਮੁੜ ਦੁਬਾਰਾ ਜਿਹੜਾ ਉਹ ਸਟੇਟ ਕੈਪੀਟਲ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਜਾਂ ਅਗਲੇ ਹਫ਼ਤਿਆਂ ਦੇ ਵਿੱਚ ਬੁਲਾਇਆ ਜਾਵੇ। ਕਹਿੰਦੇ ਵੀ ਉਹ ਸੋਚ ਰਹੇ ਆ ਵੀ ਆਇਲ ਤੇ ਗੈਸ ਰੈਗੂਲੇਸ਼ਨਸ ਜਿਹੜੀਆਂ ਉਹਨਾਂ ਨੇ ਪ੍ਰਪੋਜ਼ ਕੀਤੀਆਂ ਆ ਉਸ ਨੂੰ ਲੈ ਕੇ ਇੱਕ ਸਪੈਸ਼ਲ ਲੈਜਿਸਲੇਟਿਵ ਸੈਸ਼ਨ, ਸਪੈਸ਼ਲ ਸਦਨ ਦਾ ਜਿਹੜਾ ਸੈਸ਼ਨ ਆ ਉਹ ਕਰਵਾਇਆ ਜਾਵੇ। ਐਨਰਜੀ ਤੇ ਯੂਟਿਲਿਟੀ ਦੇ ਨਾਲ ਸੰਬੰਧਿਤ ਜਿਹੜੇ ਪ੍ਰਪੋਜ਼ਲ ਆ ਉਹਨਾਂ ਉੱਤੇ ਵੀ ਕਹਿੰਦੇ ਵੀ ਇਸ ਵਿੱਚ ਵਿਚਾਰ ਕੀਤੀ ਜਾ ਸਕਦੀ ਆ। 4 ਵੱਖ-ਵੱਖ ਸੋਰਸਿਸ ਨੇ ਕੈਪੀਟਲ ਦੇ ਅੰਦਰੋਂ ਜਿਹੜੇ ਆ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ KCRA ਜਿਹੜਾ ਸੈਕਰਾਮੈਂਟੋ ਦਾ ਲੋਕਲ ਚੈਨਲ ਆ ਉਹਦੇ ਨਾਲ ਗੱਲਬਾਤ ਕੀਤੀ ਆ। ਕਹਿੰਦੇ ਵੀ ਨਿਊਸਮ ਨੇ ਇਹ ਜਿਹੜਾ ਆਈਡੀਆ ਸੈਨੇਟ ਪ੍ਰੋਟੈਮ ਮਾਈਕ ਮੈਕਵਾਇਰ ਤੇ ਅਸੈਂਬਲੀ ਸਪੀਕਰ ਰੋਬਰਟ ਰੀਵਸ ਦੇ ਨਾਲ ਆਲਰੇਡੀ ਡਿਸਕਸ ਕੀਤਾ ਹੈਗਾ ਆ। ਕਹਿੰਦੇ ਵੀ ਜਿਹੜੇ ਉਸ ਤੇ ਆਪਣੇ એનર્ਜੀ ਪ੍ਰਪੋਜ਼ਲ ਆ ਉਹ ਦੋਨਾਂ ਸਦਨਾਂ ਦੇ ਵਿੱਚ ਸਪੋਰਟ ਖਣੋਂ ਰਹਿ ਰਹੇ ਨੇ। SB 950 ਇਹ ਜਿਹੜਾ ਮੇਨ ਪ੍ਰਪੋਜ਼ਲ ਆ ਜੋ ਕਿ ਬੁੱਧਵਾਰ ਦੀ ਆਫਟਰਨੂਨ ਨੂੰ ਕਹਿੰਦੇ ਲਿਖਿਆ ਗਿਆ ਸੀਗਾ, ਇਸ ਦੇ ਵਿੱਚ ਗੈਸ ਪ੍ਰਾਈਸ ਸਪਾਈਕ ਨੂੰ ਜਿਹੜਾ ਉਹ ਰੋਕਿਆ ਜਾਊਗਾ ਨਵੀਆਂ ਰੈਗੂਲੇਸ਼ਨ ਤੇ ਆਇਲ ਸਟੋਰੇਜ ਨੂੰ ਵਧਾਉਣ ਦੇ ਨਾਲ। ਸੋ ਇਹ ਜਿਹੜਾ ਆਈਡੀਆ ਆ ਕਹਿੰਦੇ ਵੀ ਇਸ ਦੇ ਉਲਟ ਕਈ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਅੜਿੱਕਾ ਜਿਹੜਾ ਉਹ ਡਾਇਆ ਹੈਗਾ ਆ। ਕਹਿੰਦੇ ਵੀ ਸਾਡੇ ਕੋਲ ਇਨਫ ਟਾਈਮ ਨਹੀਂ ਹੈਗਾ ਇਸ ਪ੍ਰਪੋਜ਼ਲ ਨੂੰ ਪੂਰੀ ਤਰ੍ਹਾਂ ਪੜ੍ਹਨ ਅਤੇ ਸਮਝਣ ਦਾ। ਸੋ ਲਾਅ ਮੇਕਰਸ ਨੂੰ ਹੁਣ ਕਹਿੰਦੇ ਵੀ ਸ਼ਾਇਦ ਕੁਝ ਦਿਨ ਜਿਹੜੇ ਉਹ ਮਿਲ ਸਕਦੇ ਆ। ਕਹਿੰਦੇ ਵੀ ਆਲਰੇਡੀ ਸਾਡੇ ਕੋਲ ਸੈਂਕੜੇ ਹੀ ਪ੍ਰਪੋਜ਼ਡ ਲਾਜ਼ ਨੇ ਜਿਨ੍ਹਾਂ ਨੂੰ ਅਸੀਂ ਕੁਝ ਦਿਨਾਂ ਦੇ ਵਿੱਚ ਪਾਸ ਜਾਂ ਫੇਲ ਦੇਖੋ ਕਰਨਾ ਹੈਗਾ ਆ। ਸੋ ਕਹਿੰਦੇ ਵੀ ਇੱਕ ਸਪੈਸ਼ਲ ਸੈਸ਼ਨ ਨਿਊਸਮ ਸੱਦ ਸਕਦੇ ਆ ਆਇਲ ਤੇ ਗੈਸ ਇੰਡਸਟਰੀ ਦੇ ਨਾਲ ਸੰਬੰਧਿਤ ਨਵੀਆਂ ਰੈਗੂਲੇਸ਼ਨਸ ਲਾਉਣ ਦੇ ਲਈ। ਬੇਰੀਏ ਦੇ ਵਿੱਚ ਨਵੀਆਂ ਲੇਆਫਸ ਚੱਲ ਰਹੀਆਂ ਹੈਗੀਆਂ। ਟੈਕ ਦੀਆਂ ਪਿਛਲੇ 2 ਸਾਲਾਂ ਦੇ ਵਿੱਚ 46,000 ਤੋਂ ਵੱਧ ਜੌਬਾਂ ਕੱਟ ਹੋ ਗਈਆਂ। 50,000 ਦੇ ਕਰੀਬ ਇਹ ਬਹੁਤ ਵੱਡਾ ਨੰਬਰ ਹੈਗਾ। ਸਿਸਕੋ ਨੇ ਕਿਹਾ ਆ ਉਹ ਤੀਜੀ ਵਾਰੀ ਫੇਰ 53 ਦੇ ਕਰੀਬ ਜਿਹੜੀਆਂ ਸਾਊਥ ਵੇ ਦੇ ਵਿੱਚ ਜੌਬਸ ਆ ਉਹਨਾਂ ਨੂੰ ਕੱਟ ਕਰਨ ਜਾ ਰਹੇ ਹੈਗੇ ਆ। ਸੋ ਓਵਰਆਲ ਜੇ ਸਿਸਕੋ ਦਾ ਦੇਖਿਆ ਜਾਵੇ ਜਦ ਤੋਂ ਪਿਛਲੇ 2 ਸਾਲਾਂ ਤੋਂ ਉਹਨਾਂ ਨੇ ਲੇਆਫ ਸ਼ੁਰੂ ਕੀਤੀ ਆ 7% ਵਰਕਫੋਰਸ ਜੋ ਕਿ 4900 ਪੋਜੀਸ਼ਨਸ ਬਣਦੀਆਂ ਆ ਉਹ ਲੇਆਫ ਕਰ ਚੁੱਕੇ ਹੈਗੇ ਆ। 5-9 ਕੰਪਨੀ ਨੇ 33 ਲੇਆਫ ਕੀਤੀਆਂ। ਸੈਨ ਰਮਨ ਚ ਐਪ ਲੋਵੇਨ ਨੇ 61 ਦੇ ਕਰੀਬ, ਪਾਲੋ ਆਲਟੋ ਚ ਕਿਊਬਰਗ ਜਿਹੜੀ ਆ ਉਹਨਾਂ ਨੇ 196 ਦੇ ਕਰੀਬ ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਇਸ ਤੋਂ ਪਹਿਲਾਂ ਅੱਜ ਐਪਲ ਵਾਲੇ ਵੀ ਅਨਾਉਂਸ ਕਰ ਰਹੇ ਆ ਵੀ ਉਹ 100 ਜੌਬਸ ਜਿਹੜਾ ਆ ਉਹਨਾਂ ਦਾ ਚੌਥਾ ਰਾਊਂਡ ਲੇ ਆਫ ਦਾ ਉਹਦੇ ਵਿੱਚੋਂ ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਇਹ ਬਲੂਮਬਰਗ ਵੀ ਰਿਪੋਰਟ ਕਰ ਰਿਹਾ ਹੈਗਾ। ਇਸੇ ਤਰ੍ਹਾਂ ਬੇ ਏਰੀਏ ਦੀ ਇੱਕ ਬਾਇਓਟੈਕ ਕੰਪਨੀ ਆ ਬੜੀ ਮਸ਼ਹੂਰ ਜੈਨਟੈਕ, ਉਹ ਵੀ ਜਿਹੜੇ ਆ ਸਾਊਥ ਸੈਨ ਫਰਾਂਸਿਸਕੋ ਦੇ ਵਿੱਚ 93 ਹੋਰ ਆਪਣੇ ਸਾਇੰਟਿਸਟ ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਆ। ਇਹ ਡਰੱਗ ਮੇਕਿੰਗ ਕੰਪਨੀ ਆ। ਟੋਟਲ ਇਸ ਕੰਪਨੀ ਨੇ 436 ਲੋਕਾਂ ਨੂੰ ਹੁਣ ਤੱਕ ਲੇ ਆਫ ਕਰ ਦਿੱਤਾ ਹੈਗਾ। ਸੋ ਇਹ ਕਾਫੀ ਵੱਡਾ ਨੰਬਰ ਆ ਇੱਕ ਛੋਟੀ ਜਿਹੀ ਜਿਹੜੀ ਫਾਰਮਾਸਿਊਟੀਕਲ ਕੰਪਨੀ ਆ ਉਹਦੇ ਲਈ। ਜੀ ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰੀਹੈਬਿਲਿਟੇਸ਼ਨ ਨੇ ਕਨਫਰਮ ਕੀਤਾ ਹੈ ਨਥੈਨੀਅਲ ਰੈਡੀ ਮੈਕ 37 ਸਾਲਾਂ ਦਾ ਉਸ ਨੂੰ ਅੱਜ ਰਿਹਾ ਕਰ ਦਿੱਤਾ ਗਿਆ।
ਕਹਿੰਦੇ ਵੀ ਉਸਨੇ ਆਪਣਾ ਪੂਰਾ ਸੈਂਟੈਂਸ ਬਾਏ ਲਾ ਉਹ ਪੂਰਾ ਕਰ ਲਿਆ ਹੈਗਾ ਆ। ਇਹ ਉਹੀ ਬੰਦਾ ਹੈ। ਨਥੈਨੀਅਲ ਦੇ ਬਾਰੇ ਦੱਸਦੇ ਜਾਈਏ, 2020 ਦੇ ਮਾਮਲੇ ਦੇ ਵਿੱਚ ਇਸ ਉੱਤੇ ਰੋਡ ਰੇਜ ਦਾ ਕੇਸ ਹੋਇਆ ਸੀ, ਜਦ ਇਸ ਦੀ ਗੱਡੀ ਦੇ ਵਿੱਚੋਂ $30,000 ਕੈਸ਼ ਤੇ ਸਟੀਰੋਇਡਸ ਵੀ ਲੱਭੇ ਸੀ। ਪਿਛਲੇ ਸਤੰਬਰ ਦੇ ਵਿੱਚ ਰੈਡੀ ਮੈਕ ਨੇ ਜਿਹੜਾ ਗਿਲਟੀ ਪਲੀ ਕੀਤਾ ਸੀਗਾ ਅਸਾਲਟ, ਵੈਂਡਲਿਜ਼ਮ ਤੇ ਐਲਡਰ ਅਬਿਊਜ਼ ਤੇ ਕ੍ਰਿਮੀਨਲ ਥ੍ਰੈਟਸ, ਤੇ 5 ਸਾਲ ਦੀ ਇਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਗਈ ਸੀ। ਇਹ ਉਹੀ ਬੰਦਾ ਆ ਜਿਹਨੇ ਪਾਈਪ ਲੈ ਕੇ ਆਪਣੀ ਟੈਸਲਾ ਗੱਡੀ ਚੋਂ ਬਾਹਰ ਨਿਕਲ ਕੇ ਲੋਕਾਂ ਨੂੰ ਡਰਾਇਆ ਧਮਕਾਇਆ ਸੀ। ਹੁਣ ਇਸ ਦੇ ਜਿਹੜੇ ਪੀੜਤ ਲੋਕ ਆ ਉਹ ਰੌਲਾ ਪਾ ਰਹੇ ਆ ਵੀ ਤੁਸੀਂ ਇਸ ਨੂੰ, ਇਹ ਕੀ ਹੋਇਆ ਵੀ ਪਹਿਲਾਂ ਹੀ ਜਿਹੜਾ ਉਹ ਛੱਡ ਦਿੱਤਾ। ਸਜ਼ਾ ਇਸ ਨੂੰ 5 ਸਾਲ ਦੀ ਹੋਈ ਸੀ, ਪਰ ਕਹਿੰਦੇ ਵੀ ਇਸ ਨੂੰ 424 ਦਿਨਾਂ ਦਾ ਜਿਹੜਾ ਦਿਨ ਆ ਸਰਵ ਕੀਤੇ ਸੀਗਾ ਜਦ ਇਸ ਸੈਂਟੈਂਸ ਨੂੰ ਵੇਟ ਕਰ ਰਿਹਾ ਸੀ, ਉਹ ਕ੍ਰੈਡਿਟ ਦੇ ਦਿੱਤਾ ਗਿਆ, ਜਦ ਕਿ ਮਹਿਜ ਇਸਨੇ 212 ਦਿਨ ਹੀ ਇੰਤਜ਼ਾਰ ਕੀਤਾ ਸੀਗਾ ਸੈਂਟੈਂਸਿੰਗ ਨੂੰ ਜਿਹੜਾ ਉਹ ਸੁਣਨ ਦੇ ਲਈ। ਤੇ ਕਹਿੰਦੇ 212 ਦਿਨਾਂ ਦਾ ਗੁੱਡ ਬਿਹੇਵੀਅਰ ਦੇ ਕਰਕੇ ਇਸ ਨੂੰ ਕ੍ਰੈਡਿਟ ਜਿਹੜਾ ਉਹ ਮਿਲ ਗਿਆ। ਸੋ ਉਹਦੇ ਕਲਾਇੰਟ ਤੇ ਜਿਹੜੇ ਵਿਕਟਮ ਆ ਉਹ ਕਹਿ ਰਹੇ ਆ ਵੀ ਇਹ ਸਾਡੇ ਨਾਲ ਕਿਤੇ ਨਾ ਕਿਤੇ ਨਾ ਇਨਸਾਫੀ ਹੋਈ ਆ। ਜਿਹੜਾ ਨਵਾਂ ਸਰਵੇ ਆਇਆ ਆ ਗੋ ਬੈਂਕਿੰਗ ਰੇਟਸ ਦੇ ਮੁਤਾਬਕ, ਕੈਲੀਫੋਰਨੀਆ ਦੇ ਬੇ ਏਰੀਏ ਦੇ 7 ਸ਼ਹਿਰ ਇਦਾਂ ਆ ਜਿਹੜੇ ਪੂਰੇ ਅਮਰੀਕਾ ਦੇ ਵਿੱਚੋਂ ਸੇਫ ਆ ਤਾਂ ਬੜੇ ਅਮੀਰ ਸ਼ਹਿਰ ਹੈਗੇ, ਜਿਨ੍ਹਾਂ ਦੇ ਵਿੱਚ ਰੌਸ, ਮਿਲ ਵੈਲੀ, ਲਾਫੇਟ, ਕੋਪਰਟੀਨੋ, ਲਾਸ ਆਲਟਸ, ਕੈਨਸਿੰਗਟਨ ਤੇ ਲਾਸ ਗੈਟਸ। ਇਹ ਜਿਹੜੀ ਸਟੱਡੀ ਆ FBI ਦਾ ਕ੍ਰਾਈਮ ਡਾਟਾ ਜਿਹੜਾ ਐਕਸਪਲੋਰ ਕਰਕੇ ਕੀਤੀ ਗਈ ਆ। 1000 ਤੋਂ ਵੱਧ ਲੋਕਾਂ ਨੂੰ ਜਿਹੜਾ ਆ ਕਾਲਾਂ ਕਰਕੇ ਕਨਫਰਮ ਕੀਤਾ ਜਾਂਦਾ ਹੈਗਾ। ਸੋ ਐਵਰੇਜ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੀ ਹਾਊਸ ਹੋਲਡ ਇਨਕਮ ਹਸਬੈਂਡ ਵਾਈਫ ਜਾਂ ਪਰਿਵਾਰ ਦੀ ਉਹ 2,51,000 ਦੇ ਕਰੀਬ ਆ। ਰੌਸ ਕੈਲੀਫੋਰਨੀਆ ਜਿਹੜਾ ਆ ਇਹਦੀ ਪੋਪੂਲੇਸ਼ਨ ਸਿਰਫ 2537 ਆ ਤੇ ਇੱਥੇ ਜਿਹੜਾ ਵਾਇਲੈਂਟ ਕ੍ਰਾਈਮ ਰੇਟ 1000 ਪਿੱਛੇ 0 ਆ, ਪ੍ਰਾਪਰਟੀ ਦਾ 6.90 ਆ। ਮਿਲ ਵੈਲੀ ਦੇ ਵਿੱਚ ਵੀ ਜਿਹੜਾ ਵਾਇਲੈਂਟ ਕ੍ਰਾਈਮ ਰੇਟ ਆ 0.64 ਆ ਤੇ ਪ੍ਰਾਪਰਟੀ ਦਾ ਕ੍ਰਾਈਮ ਰੇਟ 11.12 ਆ। ਲੈਫੀਏਟ ਚ ਵਾਇਲੈਂਟ ਕ੍ਰਾਈਮ ਰੇਟ 1 ਆ 1000 ਪਿੱਛੇ ਤੇ ਪ੍ਰਾਪਰਟੀ ਕ੍ਰਾਈਮ ਰੇਟ 12.62 ਹੈਗਾ। ਇਹਦੇ ਕੋਪਰਟੀਨੋ, ਲਾਸ ਗੈਟਸ, ਕੈਨਸਿੰਗਟਨ ਤੇ ਲਾਸ ਗੈਟਸ ਦੇ ਵਿੱਚ ਤਾਂ ਵਾਇਲੈਂਟ ਕ੍ਰਾਈਮ ਰੇਟ 1.71 ਆ 1000 ਪਿੱਛੇ ਤੇ ਪ੍ਰਾਪਰਟੀ ਕ੍ਰਾਈਮ ਰੇਟ 18.27 ਹੈਗਾ। ਸੋ ਇਹ ਸਾਰੇ ਜਿਹੜੇ ਸ਼ਹਿਰ ਆ ਇੱਥੇ ਲੋਕ ਅਮੀਰ ਰਹਿੰਦੇ ਹੈਗੇ ਆ, ਸੇਫ ਵੀ ਆ, ਕ੍ਰਾਈਮ ਬੜਾ ਘੱਟ ਹੈਗਾ ਤੇ ਸਾਰੇ ਸ਼ਹਿਰ ਇਹ ਬੇ ਏਰੀਏ ਦੇ ਵਿੱਚ ਆ ਜੀ। ਅਗਲੀ ਗੱਲ ਕਰਦੇ ਜਾਈਏ, ਟਰੰਪ ਹੁਣਾਂ ਦਾ ਜਿਹੜਾ ਮਸਲਾ ਅੱਜ ਸਵੇਰ ਦਾ ਹਰਜੋਤ ਸਿੰਘ ਜੀ ਬਣਿਆ ਪਿਆ ਆ, ਉਸ ਦੇ ਵਿੱਚ ਉਹ ਹੋਰ ਜ਼ਿਆਦਾ ਕੰਟਰੋਵਰਸੀ ਦੇ ਵਿੱਚ ਫਸਦੇ ਜਾ ਰਹੇ ਆ। ਆਰਲਿੰਗਟਨ ਸਿਮੈਟਰੀ ਦੇ ਵਿੱਚ ਤੁਸੀਂ ਜਿਹੜੀਆਂ ਤਸਵੀਰਾਂ ਜਾਂ ਵੀਡੀਓਜ਼ ਆ ਉਹ ਆਪਣੇ ਪੋਲੀਟੀਕਲ ਕੈਂਪੇਨ ਦੇ ਲਈ ਨਹੀਂ ਵਰਤ ਸਕਦੇ, ਜਿੱਦਾਂ ਸਵੇਰੇ ਵੀ ਤੁਸੀਂ ਉਹ ਲਾ ਦਾ ਜ਼ਿਕਰ ਕੀਤਾ ਸੀਗਾ। ਹੁਣ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਐਡਸ ਆ ਆਲਰੇਡੀ ਉਹਨਾਂ ਦੇ ਕੈਂਪੇਨ ਜਾਂ ਉਹਨਾਂ ਦੇ ਸਪੋਰਟਰਸ ਦੇ ਦੁਆਰਾ ਖਾਸ ਕਰਕੇ ਉਹਨਾਂ ਦੀ ਉਹ ਜਿਹੜੀ ਫੁਟੇਜ ਆ ਉਸ ਨੂੰ ਵਰਤ ਕੇ ਜਿਹੜਾ ਉਹ ਯੂਜ਼ ਜਿਹੜਾ ਉਹ ਕੀਤਾ ਜਾ ਰਿਹਾ ਆ, ਮੋਹਰੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਆ। ਉਧਰ JD ਵੈਂਸ ਜੋ ਟਰੰਪ ਉਹਨਾਂ ਦੇ ਦੁਆਰਾ ਚੁਣੇ ਗਏ ਆ, ਕਮਲਾ ਹੈਰਿਸ ਦੇ ਉੱਤੇ ਉਹਨਾਂ ਨੇ ਅਫਗਾਨਿਸਤਾਨ ਵਿਡਰੋਲ ਨੂੰ ਲੈ ਕੇ ਕਰੜੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਗੋ ਟੂ ਹੈਲ ਤੱਕ ਵੀ ਜਿਹੜਾ ਉਹ ਕਹਿ ਦਿੱਤਾ ਹੈਗਾ ਆ। ਹੁਣ ਇਹ ਵੀ ਜਿਹੜਾ ਇੱਕ ਨਵਾਂ ਮਸਲਾ ਬਣ ਗਿਆ ਆ। ਈਰੀ ਪੈਂਸਿਲਵੇਨੀਆ ਦੇ ਵਿੱਚ ਰਿਪਬਲਿਕਨ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਿਹੜੇ ਆ ਉਹ ਉੱਥੇ ਆਪਣਾ ਭਾਸ਼ਣ ਜਿਹੜਾ ਦੇ ਰਹੇ ਸੀਗੇ। ਉਹ ਕਹਿੰਦਾ ਵੀ ਕਮਲਾ ਹੈਰਿਸ ਇਸ ਟਾਈਮ ਵੀਲ ਦੇ ਉੱਤੇ ਪੂਰੀ ਤਰ੍ਹਾਂ ਸੁੱਤੀ ਪਈ ਆ, ਉਹ ਇਨਵੈਸਟੀਗੇਸ਼ਨ ਵੀ ਨਹੀਂ ਕਰਨਾ ਚਾਹੁੰਦੇ ਵੀ ਕੀ ਕੁਛ ਜਿਹੜਾ ਉਹ ਹੋਇਆ ਆ ਤੇ ਕਿਉਂਕਿ ਡੋਨਲਡ ਟਰੰਪ ਜਿਹੜਾ ਉਹ ਆ ਗਏ ਆ, ਸ਼ੀ ਕੈਨ ਗੋ ਟੂ ਹੈਲ। ਸੋ ਹੁਣ ਇਹ ਵੀ ਇੱਕ ਹੋਰ ਨਵਾਂ ਵਿਵਾਦ ਇੱਧਰ ਜੁੜਿਆ ਹੈਗਾ ਆ। ਸੋ ਵੈਂਸ ਨੂੰ ਕਹਿੰਦੇ ਵੀ ਆਰਲਿੰਗਟਨ ਨੈਸ਼ਨਲ ਸਿਮੈਟਰੀ ਬਾਰੇ ਵੀ ਉਸੇ ਮਾਮਲੇ ਬਾਰੇ ਜਿਹੜਾ ਉਹ ਪੁੱਛਿਆ ਗਿਆ ਸੀਗਾ, ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਜਿਹੜੇ ਡੋਨਲਡ ਟਰੰਪ ਉਹਨਾਂ ਦੇ ਕੈਂਪੇਨ ਦਾ ਜਿਹੜਾ ਸਟਾਫ ਆ ਉਹਨਾਂ ਨੇ ਕੋਈ ਗਲਤ ਕੰਮ ਜਿਹੜਾ ਉਹ ਉੱਥੇ ਨਹੀਂ ਕੀਤਾ ਹੈਗਾ। ਸੋ ਹੁਣ ਦੇਖੋ ਕੀ ਮਸਲਾ ਜਿਹੜਾ ਇਸ ਦੇ ਵਿੱਚ ਅੱਗੇ ਨਿਕਲ ਕੇ ਆਉਂਦਾ ਆ। ਇਹੋ ਜਿਹਾ ਮਸਲਾ ਕਈ ਵਾਰੀ ਬਗੈਰ ਮਤਲਬ ਤੋਂ ਹੀ ਜਿਹੜਾ ਅੱਗੇ ਜਿਹੜਾ ਚੀਜ਼ਾਂ ਜਿਹੜੀਆਂ ਵਧਾ ਦਿੰਦਾ ਆ। ਬਣੀ ਬਣਾਈ ਕਈਆਂ ਦੀ ਜਿਹੜੀ ਕੈਂਪੇਨ ਆ ਉਹਨਾਂ ਨੂੰ ਵੀ ਜਿਹੜਾ ਇਸ ਦੇ ਵਿੱਚ ਢਾਹ ਲੱਗ ਸਕਦੀ ਆ ਜੀ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਹੈ। ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 95 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 10 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ।
ਜੀ, ਮਾਰਕੀਟਸ ਦਾ ਹਾਲ ਦੱਸਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 159 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 41,091 ਤੇ ਬੰਦ ਹੋਇਆ। S&P 34 ਪੁਆਇੰਟ ਘਟ ਕੇ 5592 ਤੇ ਨੈਸਡੈਕ 103.99 ਪੁਆਇੰਟ ਘਟ ਕੇ 17,500 ਤੇ 56 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2545 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ, 10 year yield 3.83%, ਕ੍ਰਿਪਟੋ ਕਰੰਸੀਜ਼ ਬਿਟਕੋਇਨ 59,205, ਇਥੀਰੀਅਮ 2500 ਤੇ $33 ਦੇ ਬਰਾਬਰ ਚੱਲ ਰਿਹਾ ਆ। ਐਨਵੀਡੀਆ ਦੀ ਅਰਨਿੰਗ ਆਉਣੀ ਆ, ਉਧਰ ਇਸੇ ਤਰ੍ਹਾਂ ਦੀ ਇੱਕ ਹੋਰ SMCI ਕੰਪਨੀ, ਉਸ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਹਿ ਲਓ ਵੀ ਸਟਾਕਸ ਆ ਉਹ $300-400 ਜਿਹੜੇ ਆਲਰੇਡੀ ਡਿੱਗ ਚੁੱਕੇ ਹੈਗੇ ਆ। ਸੋ ਉਹਨਾਂ ਨੂੰ ਵੀ ਨੁਕਸਾਨ ਜਿਹੜਾ ਉਹ ਝੱਲਣਾ ਪੈ ਰਿਹਾ ਆ। ਹਿੰਡਨਬਰਗ ਜਿਹਨੇ ਅਡਾਨੀ ਦੇ ਉਲਟ ਜੰਗ ਛੇੜੀ ਸੀਗੀ, ਉਸੇ ਨੇ ਹੀ ਕਹਿੰਦੇ ਵੀ ਹੁਣ SMCI ਦੇ ਉਲਟ ਇੱਕ ਨਵਾਂ ਜਿਹੜਾ ਮੋਰਚਾ ਹੈ ਉਹ ਖੋਲ ਬੈਠਾ ਆ। ਜੀ, ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।